हाँ जी दोस्तों तो मित्रों मैं औरंगजेब बेग इस वे ਅਸੀਂ ਲਾਹੌਰ ਦੇ ਵਿੱਚ ਮੇਲਾ ਸਜਾ ਕੇ ਬੈਠੇ ਆ ਔਰ ਸਾਡੇ ਨਾਲ ਮੌਜੂਦ ਨੇ ਨਾਸਰ ਢਿੱਲੋਂ ਸਾਹਿਬ ਜੋ ਕਿ ਕਿਸੇ ਤਾਰਫ ਦੇ ਮੁਹਤਾਜ ਨਹੀਂ, ਬਹੁਤ ਹੀ ਸ਼ਫਕਤ ਕਰਨ ਵਾਲੇ ਇਨਸਾਨ। ਇਹਨਾਂ ਨੇ ਜਨਾਬ ਤੀਸਰੀ ਪੰਜਾਬੀ ਕਾਨਫਰੰਸ ਹੈ ਔਰ ਉਹਦਾ ਅੱਜ ਪਹਿਲਾ ਦਿਨ ਜੁਮਾਤੁਲ ਮੁਬਾਰਕ ਤੇ ਗੱਲ ਕਰਨੇ ਆ। नासिर भाई पहले नंबर ते मुबारकबाद, बहुत अच्छा जनाब एक मौसम और बेबारा मेला कहला मूमन मेले गर्मियां च लगदे ने। हाँ जी हाँ जी सारिਆਂ ਨੂੰ जी ਮੁਬਾਰਕਾਂ ਸਾਨੂੰ ਕੱਲਿਆਂ ਨੂੰ ਸਾਰਿਆਂ ਨੂੰ ਇਸ ਕਾਨਫਰੰਸ ਦੀਆਂ ਇਸ ਪੰਜਾਬੀ ਮਾਂ ਬੋਲੀ ਨੂੰ ਸਕੂਲਾਂ ਤੱਕ ਲਿਜਾਣ ਦੀਆਂ ਮੁਬਾਰਕਾਂ ਕਿਉਂਕਿ ਅੱਜ ਪੰਜਾਬ ਗਵਰਨਮੈਂਟ ਨੇ ਸ਼ਫਕਤ ਕੀਤੀ ਆ। ਐਜੂਕੇਸ਼ਨ ਮਿਨਿਸਟਰ ਨੇ ਆ ਕੇ ਸਟੇਜ ਤੇ ਆ ਕੇ ਅਨਾਉਂਸ ਕੀਤਾ ਕਿ ਅਸੀਂ ਅਗਲੇ ਮਤਲਬ ਸਕੂਲਾਂ ਦੇ ਵਿੱਚ ਇਹ ਤੇ ਕਹਿ ਦਿੱਤਾ ਵੀ ਐਕਟੀਵਿਟੀਜ਼ ਕੀਤੀਆਂ ਜਾਣ ਤੇ ਪ੍ਰੋਪਰ ਉਹਨਾਂ ਅਨਾਉਂਸ ਕਰ ਦਿੱਤਾ ਕਿ ਇਹਦਾ ਕਰਿਕੂਲਮ ਜਿਹੜਾ ਨਿਸਾਬ ਕਿਸ ਤਰ੍ਹਾਂ ਡਿਜ਼ਾਈਨ ਕਰਨਾ ਵਾ। ਅਸੀਂ ਉਹਨਾਂ ਨੂੰ ਕੁਝ ਐਕਸਪਰਟਸ ਦੇਵਾਂਗੇ ਜਿਵੇਂ ਸਾਡੇ ਵੱਡੇ ਹੈ ਨੇ ਜਵੀਲਪਾਲ ਸਾਹਿਬ ਹੋਣੀ, ਇਸ ਤਰ੍ਹਾਂ ਦੀ ਕੋਈ ਟੀਮ ਤੇ ਕੁਝ ਸਰਕਾਰੀ ਟੀਮ ਹੋਏਗੀ ਕਿ ਉਹ ਕਿਸ ਤਰ੍ਹਾਂ ਜੁਆਇੰਟਲੀ ਕਿਸ ਤਰ੍ਹਾਂ ਦਾ ਡਿਜ਼ਾਈਨ ਕਰਕੇ ਦਿੰਦੇ ਆ। ਫਿਰ ਉਹਨੂੰ ਅਗਲੇ ਆਉਣ ਵਾਲਾ ਜਿਹੜਾ ਸਾਲ ਆ, ਮਤਲਬ ਪੂਰਾ ਸਾਲ ਨਹੀਂ ਵੀ ਜਿਹੜਾ ਅੱਗੋਂ ਨਵੀਆਂ ਜਮਾਤਾਂ ਸ਼ੁਰੂ ਹੋ ਜਾਂਦੀਆਂ, ਉਹਦੇ ਵਿੱਚ ਜਨਵਰੀ ਫਰਵਰੀ ਤੱਕ ਉਹਨਾਂ ਟਾਸਕ ਦਿੱਤਾ ਵੀ ਅਸੀਂ ਇਹਨੂੰ ਕਰਿਕੂਲਮ ਡਿਜ਼ਾਈਨ ਕਰ ਲਾਂਗੇ। ਅਗਲੀਆਂ ਕਲਾਸਾਂ ਜਿਹੜੀਆਂ ਹੋਪਫੁਲੀ ਪੰਜਾਬੀ ਦੀਆਂ ਸਕੂਲਾਂ 'ਚ ਬਹਿਣਗੀਆਂ। ਇਹਦੇ ਵਾਲੇ ਪਹਿਲਾ ਦਿਨ ਤੇ ਪਹਿਲੀ ਕਾਮਯਾਬੀ ਅਸੀਂ ਕਹਿ ਸਕਦੇ ਹਾਂ ਇਨਸ਼ਾਅੱਲਾ। ਹਾਂਜੀ ਬਿਲਕੁਲ ਜ਼ਰੂਰ ਕਹਿ ਸਕਦੇ ਹਾਂ। ਤੇ ਅੱਛਾ ਮੈਨੂੰ ਦੱਸੋ ਕਿ ਇਹ ਜਿਹੜੇ 3 ਦਿਨ ਨੇ ਟਾਈਮਿੰਗ ਕੀ ਹੈਗੀ ਸਵੇਰ ਸ਼ਾਮ ਤੱਕ? ਟਾਈਮਿੰਗ ਸਵੇਰੇ 10:30 ਤੋਂ ਔਨਵਰਡ ਸ਼ੁਰੂ ਹੋ ਜਾ ਕਰੇਗਾ ਤੇ ਸ਼ਾਮੀ 7-8 ਵਜ ਜਾ ਕਰੇਂਗੇ। ਲੇਕਿਨ ਤੀਸਰਾ ਦਿਨ ਜਿਹੜਾ ਹੋਗਾ ਉਦੋਂ ਸਾਬਰ ਅਲੀ ਸਾਬਰ ਵਰਗੇ ਵੱਡੇ ਸ਼ਾਇਰ, ਬਾਬੇ ਨਜ਼ਮੀ ਵਰਗੇ, ਰਾਏ ਅਹਿਮਦ ਖਰਲ ਵਰਗੇ ਇਸ ਤਰ੍ਹਾਂ ਦੇ ਸ਼ਾਇਰ ਆ ਰਹੇ ਨੇ। ਉਦੋਂ ਸਾਨੂੰ ਵੀ ਇੱਥੇ ਮੈਂ ਤਾਂ ਕਹਿੰਦਾ ਮੈਨੂੰ ਲੱਗਦਾ 12-1 ਵਜੇਗਾ। ਉਦੋਂ ਸਵਾਦ ਪੂਰਾ ਐਂਡ ਤੇ ਨਹੀਂ ਜਗ੍ਹਾ ਤੇ ਹੁਣ ਵੀ ਦਿਖਾਉਣ ਲਈ ਨਹੀਂ ਹੈਗੀ। ਨਹੀਂ ਜਗ੍ਹਾ ਤੇ ਹੁਣ ਤੁਸੀਂ ਵੇਖ ਲਓ ਵੀ ਪੂਰਾ ਮੇਲੇ ਦੀ ਸ਼ਕਲ ਅੰਦਰ ਵੀ ਭਰਿਆ ਬਾਹਰ ਵੀ ਆ, ਲੇਕਿਨ ਐਂਡ ਵਾਲੇ ਦਿਨ ਵੀ ਏਡੇ ਸੋਹਣੇ ਨਾ ਆਉਣਗੇ ਤੇ ਮੈਨੂੰ ਲੱਗਦਾ ਵੀ ਸਾਨੂੰ ਪ੍ਰੋਗਰਾਮ ਇੱਥੇ ਬਾਹਰ ਹੀ ਕਰਨਾ ਪੈਣਾ। ਤੇ ਜਿਸ ਤਰ੍ਹਾਂ ਨਾਸਰ ਭਾਈ ਅਸੀਂ ਦੇਖਿਆ ਇੱਥੇ ਖਾਣ ਪੀਣ ਦੇ ਸਟਾਲ, ਇੱਕ ਤਾਂ ਦੇਸੀ ਮੇਲੇ ਦਾ ਮਾਹੌਲ ਹੈ, ਦੂਸਰਾ ਇਹ ਕਿ ਜਿਸ ਤਰ੍ਹਾਂ ਦੀ ਸਿਚੁਏਸ਼ਨ ਦੇਖੀ ਹਾਲਾਂਕਿ ਪਹਿਲੇ ਦਿਨ ਕੋਈ ਇੰਨਾ ਰਸ਼ ਅਮੂਮਨ ਕਿਸੇ ਫੰਕਸ਼ਨ 'ਚ ਨਹੀਂ ਹੁੰਦਾ, ਜੁਮੇ ਦਾ ਦਿਨ ਹੈ, ਲੇਕਿਨ ਉਸ ਦੇ ਬਾਵਜੂਦ ਤੇ ਆਉਣ ਵਾਲੇ ਸਾਲਾਂ 'ਚ ਤੁਹਾਨੂੰ ਕਿਸੇ ਵੱਡੇ ਪੈਲੀਆਂ 'ਚ ਕਰਨਾ ਪੈਣਾ, ਖੈਮੇ ਲਾ ਕੇ ਵੱਡੀ। ਬਸ ਇਹੀ ਹੈ ਜੀ, ਪਿਛਲੀ ਵਾਰੀ ਤਾਂ ਵੀ ਇਹੀ ਸੀ ਸਾਡਾ, ਮੇਰਾ ਕਹਿਣਾ ਇਹ ਸੀ ਵੀ ਇਹ ਛੋਟੇ ਹਾਲ ਭਰਾਂਗੇ ਤੇ ਅਸੀਂ ਸਰਕਾਰ ਅੱਗੇ ਮੰਗ ਰੱਖਾਂਗੇ ਵੀ ਅਸੀਂ ਇਕੱਠੇ ਹੁੰਨੇ, ਸਾਨੂੰ ਵੱਡੇ ਦਿਓ ਹਾਲ। ਤੇ ਹੋਪਫੁਲੀ ਜਿਵੇਂ ਹੁਣ ਭਰੀ ਵਾ ਮਤਲਬ ਵੀ ਲੋਕਾਂ ਦਾ ਇਕੱਠ ਆ ਤੇ ਕਿਤੇ ਨਾ ਕਿਤੇ ਸਰਕਾਰ ਤੱਕ ਗੱਲ ਤੇ ਪਹੁੰਚਦੀ ਹੈ ਨਾ ਵੀ ਇਹ ਲੋਕ ਇਕੱਠੇ ਹੁੰਦੇ ਆ, ਪੰਜਾਬੀ ਦੀ ਗੱਲ ਕਰਦੇ ਆ। ਸੋ ਇਹ ਇਹਨਾਂ ਨੂੰ ਮਤਲਬ ਵੀ ਅਕੋਮੋਡੇਟ ਵੀ ਉਸ ਹਿਸਾਬ ਨਾਲ ਕੀਤਾ ਜਾਵੇ। ਸੋ ਮੈਨੂੰ ਲੱਗਦਾ ਵੀ ਅਸੀਂ ਹੁਣ 5-6 ਹਜ਼ਾਰ ਲੋਕ ਆ, 5-7 ਲੱਖ ਹੁੰਦੇ ਆ, ਦੇਰ ਨਹੀਂ ਲੱਗਣੀ। ਤੇ ਜਦੋਂ 5-7 ਲੱਖ ਲੋਕ ਹੋਊਗਾ ਤੇ ਫਿਰ ਗੱਲਾਂ ਮਨਾਉਣ ਦੇ ਦੇਰ ਨਹੀਂ ਲੱਗਣੀ। ਨਾਸਰ ਭਾਈ ਆਖਰ ਤੇ ਵੀ ਤੁਸੀਂ ਦੱਸ ਦਿਓ ਕਿ ਪੰਜਾਬੀ ਜਿਹੜੀ ਨੇ ਸਿਰਫ ਪੰਜਾਬੀ ਕੋਈ ਪਾਕਿਸਤਾਨ ਦੀ ਨਹੀਂ ਜਾਂ ਕੋਈ ਇੰਡੀਆ ਦੀ ਨਹੀਂ ਹੈਗੀ, ਪੰਜਾਬੀ ਪੰਜਾਬੀਆਂ ਦੀ ਜਿੱਥੇ ਵੀ ਹੈਗਾ। ਲੇਕਿਨ ਪੰਜਾਬੀ ਜਿਹੜੇ ਨਾ ਸਾਡੇ ਚੜ੍ਹਦੇ ਪੰਜਾਬ ਚੋਂ ਉਹ ਸਿਆਸਤ ਦੀ ਭੇਂਟ ਚੜ ਗਏ ਨੇ, ਉਹ ਆ ਨਹੀਂ ਸਕੇ। ਕਿੰਨੀ ਕਮੀ ਮਹਿਸੂਸ ਹੋ ਰਹੀ ਹੈ ਔਰ ਕਿਆ ਉਮੀਦ ਕਰ ਸਕਦੇ ਕਿ ਆਉਣ ਵਾਲੇ ਸਾਲਾਂ 'ਚ ਅਸੀਂ ਸਾਰੇ ਇਕੱਠੇ ਹੋ ਜਾਵਾਂਗੇ? ਕਮੀ ਬਿਲਕੁਲ ਨਹੀਂ। ਪਿਛਲੀ ਵਾਰੀ ਜਿਵੇਂ ਵੱਡਾ ਇਕੱਠ ਸੀ, ਇਸ ਵਾਰੀ ਲੋਕ ਆਉਣ ਲਈ ਮੈਂ ਨਾ ਜਿੰਨੇ ਹੁਣ ਇੱਥੇ ਲੋਕ ਇੰਨੇ ਉਧਰ ਆਉਣ ਲਈ ਤਿਆਰ ਸੀ ਵੀ ਉਹ ਇਸ ਵਾਰੀ ਬਾਰਡਰ ਬੰਦ ਆ। ਹੋਪਫੁਲੀ ਅਸੀਂ ਆਨੇ ਯਾਰ ਅਮਨ ਹੋਵੇ, ਪੀਸ ਹੋਵੇ, ਜੰਗ ਦਾ ਮਾਹੌਲ ਨਾ ਹੋਵੇ, ਉਧਰੋਂ ਵੀ ਲੋਕ ਆਉਣ ਇਧਰੋਂ ਵੀ ਲੋਕ ਜਾਣ, ਬਾਰਡਰ ਰਹਿਣ। ਲੇਕਿਨ ਇਹ ਵੀ ਸਿਚੁਏਸ਼ਨ ਇਸ ਤਰ੍ਹਾਂ ਹੋਵੇ ਵੀ ਆਪਾਂ ਖੁੱਲਾ ਆਉਣਾ ਜਾਣਾ ਹੋਵੇ, ਆਜ਼ਾਦੀ ਹੋਵੇ ਆਉਣ ਜਾਣ ਦੀ। ਸੋ ਜਿਵੇਂ ਪਿਛਲੀ ਵਾਰੀ ਲੋਕ ਉਧਰੋਂ ਆਏ ਸੀ, ਅਗਲੇ ਸਾਲ ਵੀ ਆਉਣ। ਇਸ ਵਾਰੀ ਚਲੋ ਬਦਕਿਸਮਤੀ ਨਾਲ ਬਾਰਡਰ ਬੰਦ ਆ, ਅਗਲੀ ਵਾਰੀ ਸ਼ਾਇਦ ਹੋਪਫੁਲੀ ਉਮੀਦ ਕਰਦੇ ਆ ਵੀ ਚੰਗੇ ਦੀ ਉਮੀਦ ਕਰਦੇ ਵੀ ਬਾਰਡਰ ਖੁੱਲਣ। ਤੇ ਇਸ ਵੇਲੇ ਸਾਡੇ ਕੋਲ ਗੈਰ ਮੁਲਕੀ ਕਿਹੜੇ ਮੁਲਕਾਂ ਤੋਂ ਦੋਸਤ ਭਾਈ ਮੌਜੂਦ ਨੇ? ਹੁਣ ਸਾਡੇ ਕੋਲ ਅਮਰੀਕਾ ਤੋਂ, ਕੈਨੇਡਾ, ਆਸਟ੍ਰੇਲੀਆ, UK ਭਾਈ ਸਾਹਿਬ ਸਾਡੇ ਕੋਲ ਬੈਠੇ ਨੇ, ਅਮਰੀਕਾ ਤੋਂ ਆਏ ਨੇ, ਮਾਸ਼ਾਅੱਲਾ, ਨਿਊਜ਼ੀਲੈਂਡ ਤੋਂ ਆਏ ਨੇ, UK ਤੋਂ ਆਏ ਨੇ ਸਾਡੇ ਕੋਲ। ਮਤਲਬ ਵੀ ਸਾਡੇ ਕੋਲ ਕਾਫੀ ਸਾਰੇ ਮਤਲਬ ਜਿਹੜਾ ਕਿ ਪੰਜਾਬੀ ਸਾਡੀ ਕਮਿਊਨਿਟੀ ਇੰਟਰਨੈਸ਼ਨਲ ਹੈ, ਉਹ ਇੰਟਰਨੈਸ਼ਨਲ ਇੱਥੇ ਮੌਜੂਦ ਹੈ। ਹਾਂਜੀ ਹਾਂਜੀ ਦੋਸਤੋ, ਨਾਸਰ ਢਿੱਲੋਂ ਸਾਹਿਬ ਪੰਜਾਬੀ ਲਹਿਰ ਦੇ ਰੂਹੇ ਰਵਾਂ ਔਰ ਇਹਨਾਂ ਨੇ ਇੱਕ ਨਵਾਂ ਟ੍ਰੈਂਡ ਦਿੱਤਾ ਸੀ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੂੰ ਜੋੜਨ ਦਾ। ਤੇ ਅਸੀਂ ਵੀ ਇਹਨਾਂ ਨੂੰ ਵੇਖ ਕੇ ਚਲੋ ਛੋਟਾ ਮੋਟਾ ਜਿਹੜਾ ਨਾ ਉਹ ਕੀ ਕਹਿੰਦੇ ਥੋੜੀ ਸੀ ਵੀ ਲਈ ਜਾਂਦੇ ਆ ਤੇ ਬੜੀਆਂ ਅੱਛੀਆਂ ਗੱਲਾਂ ਨੇ। ਤੇ ਚਲੋ ਇਨਸ਼ਾਅੱਲਾ ਹੋਰ ਵੀ ਤੁਹਾਨੂੰ ਝਲਕੀਆਂ ਦਿਖਾ ਲੈਂਦੇ ਆ ਕਿ ਅੱਜ ਜਿਹੜਾ ਪਹਿਲਾ ਦਿਨ ਹੈ ਉਹ ਪੰਜਾਬੀ ਕਾਨਫਰੰਸ ਦਾ ਕੈਸਾ ਜਾ ਰਿਹਾ। Go ahead.